अस्सलाम वालेकुम। उम्मीद है ठीक होवोगे। अगला सिलसिला पंजाबी दा मुसलमानां दी हिंदुस्तान च आमद असीं उहदे ते गल करां। उहदे विच असीं मोहम्मद बिन कासिम ते कि सेवन फतह हो गया, अगला मौज फतह हो गया। मोहम्मद बिन कासिम जेहड़ा वे बुधिया वाल सुस्तान वाल ਉਹਨੂੰ ਸੇਮ ਹੀ ਕਿਹਾ ਜਾਂਦਾ, ਉਧਰ ਨੂੰ ਉਹਨੇ ਜਿਹੜਾ ਵੇ ਆਪਣਾ ਧਿਆਨ ਕਰ ਲਿਆ। ਕੁਝ ਲੋਕ ਇਸ ਇਲਾਕੇ ਨੂੰ ਬੁੱਧੀਆ ਵੀ ਲਿਖਦੇ ਨੇ, ਬੁੱਧੀਆ ਵੱਲ ਕੇ ਤੇ ਬੁੱਧੂ ਲੋਕ ਜ਼ਿਆਦਾ ਰਹਿੰਦੇ ਸੀ, ਬੁੱਧ ਮਤ ਦੇ ਲੋਕ, ਉਹਦੀ ਵਜ੍ਹਾ ਤੋਂ ਇਹਨੂੰ ਬੁੱਧੀਆ ਵੀ ਕਿਹਾ ਜਾਂਦਾ ਹੈ। ਅਸਲ ਦੇ ਵਿੱਚ ਇੱਥੇ ਦੇ ਜਿਹੜੇ ਹੁਕਮਰਾਨ ਸਨ ਉਹ ਜੱਟ ਸਨ। ਉਧਰ ਨੂੰ ਮੁਹੰਮਦ ਬਿਨ ਕਾਸਿਮ ਨੇ ਆਪਣਾ ਮੂੰਹ ਕੀਤਾ। ਰਾਹ ਵਿੱਚ ਉਹਨੂੰ ਕੁਝ ਖਬਰਾਂ ਮਿਲੀਆਂ। ਖਬਰਾਂ ਇਹ ਮਿਲੀਆਂ ਕਿ ਜਿਹੜਾ ਸਰਦਾਰ ਵਾਂਗਾ ਵੇ, ਇਹ ਉਹ ਸਰਦਾਰ ਸੀ ਜਿਹੜਾ ਮੁਸਲਮਾਨ ਨਹੀਂ ਸੀ ਹੋਇਆ, ਲੇਕਿਨ ਮੁਸਲਮਾਨਾਂ ਦੇ ਨਾਲ ਉਹਦਾ ਤਾਵਨ ਪੂਰਾ ਜਾਰੀ ਸੀ, ਪੂਰਾ ਤਾਵਨ ਉਹ ਕਰਨ ਰਿਹਾ ਸੀ। ਉਹਦੇ ਕਾਸਦਾਨ ਨੇ ਆ ਕੇ ਖਬਰ ਦਿੱਤੀ। ਉਹ ਜਿਹੜੀ ਖਬਰ ਮਿਲੀ ਉਹ ਇਹ ਸੀ ਕਿ ਹਾਰਸ ਅਲਾਫੀ ਇੱਕ ਬਾਗੀ ਸੀ, ਉਹਨੂੰ ਮਾਰਨ ਵਾਸਤੇ ਸਪੈਸ਼ਲ ਜਹਾਜ਼ ਬਿਨ ਯੂਸਫ ਮੁਹੰਮਦ ਬਿਨ ਕਾਸਿਮ ਨੂੰ ਹੁਕਮ ਦਿੱਤਾ ਸੀ। ਖਬਰ ਇਹ ਸੀ ਕਿ ਉਹਦੇ ਦੋ ਪੁੱਤਰ ਸਨ, ਉਹ ਜਿਹੜੇ ਨੇ ਮਾਰੇ ਗਏ ਨੇ। ਲੇਕਿਨ ਜਿਹੜਾ ਵਾਂਗਾ ਸੀ ਉਹਦੇ ਕਾਸਦਾਂ ਨੇ ਦੱਸਿਆ ਕਿ ਇਹ ਉਹਨਾਂ ਨੇ ਸਾਡੇ ਨਾਲ ਝੋਲ ਕੀਤਾ ਸੀ। ਝੋਲ ਇਹ ਕੀਤਾ ਸੀ ਕਿ ਉਸਰਾਂ ਦੀ ਸ਼ਕਲੋ ਸੂਰਤ ਦੇ ਬੰਦੇ ਜਿਹੜੇ ਨੇ ਉਹਨਾਂ ਦੇ ਲਿਬਾਸ ਪਾ ਕੇ ਉਹ ਲੰਘ ਰਹੇ ਸਨ। ਅਸੀਂ ਉਸ ਕਾਫਲੇ ਦੇ ਉੱਤੇ ਹਮਲਾ ਕੀਤਾ ਸੀ। ਹੁਜ਼ੈਮ ਬਿਨ ਉਮਰ ਦੇ ਨਾਲ ਮਿਲ ਤੇ ਉਹ ਅਸੀਂ ਇਹ ਸਮਝਦੇ ਸੀ ਕਿ ਉਹ ਮਰ ਗਏ ਨੇ, ਲੇਕਿਨ ਉਹ ਜਿਉਂਦੇ ਨੇ। ਤੇ ਜਿਹੜਾ ਅਲਾਫੀ ਏ, ਹਾਰਸ ਅਲਾਫੀ, ਉਹ ਰੋਡ ਪਹੁੰਚ ਕੇ ਰਾਜੇ ਦਾਹਰ ਦਾ ਮਸ਼ੀਰ ਬਣ ਗਿਆ। ਉਹਦੇ ਜਿਹੜੇ ਦੋਵੇਂ ਪੁੱਤਰ ਨੇ ਉਹ ਰਾਜੇ ਦਾਹਰ ਦੇ ਪੁੱਤਰ ਜੇ ਸੀਨਾ ਜਿਹੜਾ ਵੇ ਉਹਦੇ ਜਿਹੜੇ ਨੇ ਮਸ਼ੀਰ ਲੱਗ ਗਏ ਨੇ ਜਾ ਕੇ। ਤੇ ਇਹ ਕੰਮ ਜਿਹੜਾ ਇਹ ਨੁਕਸਾਨ ਹੋਏਗਾ। ਉਸ ਤੋਂ ਬਾਅਦ ਜਿਹੜਾ ਸਾਡਾ ਬੰਦਾ ਸਰਦਾਰ ਮੋਹਲ ਏ, ਉਹ ਸਾਡੇ ਨਾਲ ਹਰ ਤਰ੍ਹਾਂ ਦਾ ਤਾਮਨ ਕਰਨ ਡਿਆ ਵੇ। ਉਹਦੇ ਕਬੀਲੇ ਦੇ ਉੱਤੇ ਚੜ੍ਹਦੇ ਪਾਸੇ ਵਾਲੇ ਜਿਹੜੇ ਲੋਕ ਨੇ ਸਲਾਹ ਬਣਾਉਣ ਦੇ ਨੇ ਕਿ ਉਹਦੇ ਕਬੀਲੇ ਦੇ ਉੱਤੇ ਹਮਲਾ ਕੀਤਾ ਜਾਏ, ਕਿਉਂਕਿ ਮੁਸਲਮਾਨਾਂ ਦਾ ਹਮਾਇਤੀ ਹੈ, ਤੇ ਉਹਨੂੰ ਫੜ ਕੇ ਕੁੱਟਿਆ ਜਾਏ। ਫਿਰ ਮੁਹੰਮਦ ਬਿਨ ਕਾਸਿਮ ਨੇ ਸਰਦਾਰ ਮੋਹਲ ਦੀ ਮਦਦ ਵਾਸਤੇ ਆਪਣੇ ਦੋ ਜਿਹੜੇ ਨੇ ਸਲਾਰ ਉਹਨਾਂ ਨੂੰ ਮੁਕਰਰ ਕੀਤਾ, ਕਿਹਾ ਕਿ ਜਾ ਕੇ ਮੋਹਲ ਦੀ ਮਦਦ ਕਰੋ ਤੇ ਜਿਹੜਾ ਵੀ ਉਹਨਾਂ ਤੇ ਹਮਲਾ ਕਰੇ ਉਹਨਾਂ ਦੇ ਉੱਤੇ ਜਿਹੜਾ ਹੈ ਸ਼ਬ ਖੂਨ ਮਾਰਨਾ ਉਹ ਮਾਰੋ, ਖੁੱਲੀ ਜੰਗ ਲੜਨੀ ਹੈ ਉਹ ਲੜੋ। ਕੋਸ਼ਿਸ਼ ਕਰਨਾ ਕਿ ਨੁਕਸਾਨ ਘੱਟ ਤੋਂ ਘੱਟ ਹੋਏ। ਅਗਰ ਕੈਦੀ ਬਣਾਓ ਉਹਨਾਂ ਨੂੰ ਸਜ਼ਾ ਨਹੀਂ ਦੇਣੀ, ਪਹਿਲੇ ਤੇ ਉਹਨਾਂ ਨੂੰ ਇਸਲਾਮ ਦੀ ਦਾਵਤ ਦਵੋ, ਉਹ ਕਬੂਲ ਕਰ ਲੈਣ ਤੇ ਚੰਗੀ ਗੱਲ ਹੈ। ਅਗਰ ਉਹ ਨਾ ਕਰਨ ਫਿਰ ਤੁਹਾਡੀ ਤਲਵਾਰ ਫੈਸਲਾ। ਉਸ ਤੋਂ ਬਾਅਦ ਜੀ ਮੁਹੰਮਦ ਬਿਨ ਕਾਸਿਮ ਦੀ ਪੇਸ਼ਕਦਮੀ ਜਿਹੜੀ ਹੈ ਉਹ ਜਾਰੀ ਸੀ। ਜਦੋਂ ਉਹ ਸੇਮ ਸ਼ਹਿਰ ਦੇ ਕੋਲ ਪਹੁੰਚਿਆ, ਕੁਛ ਮੀਲ ਦੂਰ ਸੀ ਸੇਮ ਸ਼ਹਿਰ ਤੋਂ, ਉਹਨੇ ਆਪਣੇ ਲਸ਼ਕਰ ਨੂੰ ਆਰਾਮ ਕਰਨ ਦਾ ਮਸ਼ਵਰਾ। ਉਧਰ ਜਿਹੜਾ ਵੇ ਇੱਕ ਹੋਰ ਗੱਲ ਹੋਣ ਰਹੀ ਸੀ। ਉਹ ਗੱਲ ਇਹ ਹੋ ਰਹੀ ਸੀ ਕਿਥੇ ਬੂਦੀਆ ਦੇ ਵਿੱਚ, ਸੁਸਤਾਨ ਦਾ ਜਿਹੜਾ ਦਾਰਲ ਖਿਲਾਫਾ ਵੇ, ਕਿ ਜੀ ਮੁਸਲਮਾਨ ਜਿਹੜੇ ਨੇ ਕਿੰਨੇ ਕਿੰਨੇ ਬਾਜਰਾਏ ਉੱਥੇ ਪਹੁੰਚ ਗਿਆ ਸੀ। ਉਹਦਾ ਬੜਾ ਉੱਥੇ ਇਸਤਕਬਾਲ ਹੋਇਆ, ਇੱਕ ਰਾਜੇ ਵਾਂਗੂ ਉਹਦਾ ਉੱਥੇ ਇਸਤਕਬਾਲ ਹੋਇਆ। ਵਜ੍ਹਾ ਇਹ ਸੀ ਕਿ ਰਾਜਾ ਕਾਕਾ ਜਿਹੜਾ ਵੇ ਉਹ ਦਾਹਰ ਤੋਂ ਡਰਦਾ ਸੀ। ਉਸ ਤੋਂ ਬਾਅਦ ਜਦੋਂ ਉਹਨੇ ਮੁਸਲਮਾਨਾਂ ਦੀਆਂ ਇੰਨੀਆਂ ਫਤੂਆਤ ਦਾ ਜ਼ਿਕਰ ਸੁਣਿਆ ਕਿ ਥੋੜੇ ਜਿਹੇ ਨੇ ਤੇ ਆਪਣੇ ਤੋਂ ਬਹੁਤਿਆਂ ਨੂੰ ਫੰਡੀ ਜਾਣ ਡੇ ਤੇ ਕਾਮਯਾਬ ਹੋਣ ਡੇ, ਝੰਡੇ ਗੱਡੀ ਜਾ ਰਹੇ ਨੇ, ਆਪੇ ਵੀ ਉਹਨੂੰ ਖੌਫ ਸੀ। ਉਹਨੇ ਬਾਜਰਾਏ ਨੇ ਕਿਹਾ ਜੀ ਉਹ ਮੁਸਲਮਾਨ ਤੇ ਐਵੇਂ ਕੋਈ 5-6 ਹਜ਼ਾਰ ਹੀ ਨੇ, ਕੋਈ ਏਡੀ ਵੱਡੀ ਗੱਲ ਨਹੀਂ ਹੈ। ਤੇ ਜਿਹੜਾ ਵੇ ਇਹ ਬਸ ਹੁਣ ਇੱਕ ਸ਼ਬ ਖੂਨ ਉਹਨਾਂ ਤੇ ਮਾਰਨਾ, ਬਸ ਅਤਲਾਵਾਂ ਆ ਜਾਣ ਲੱਗ ਪਤਾ ਜਾਏਗਾ, ਤਿੱਤਰ ਬਿੱਤਰ ਹੋ ਜਾਣਗੇ। ਉਧਰੋਂ ਜਿਹੜਾ ਮੁਹੰਮਦ ਬਿਨ ਕਾਸਿਮ ਨੂੰ ਕਾਸਦ ਮਿਲਿਆ ਆ ਕੇ ਹਜਾਜ ਬਿਨ ਯੂਸਫ ਦਾ। ਹਜਾਜ ਬਿਨ ਯੂਸਫ ਨੇ ਕਾਸਦ ਦੇ ਰਾਹੀਂ ਇਹ ਗੱਲ ਕੀਤੀ ਕਿ ਤੂੰ ਇਹ ਜਿਹੜੇ ਇਲਾਕਿਆਂ ਵੱਲ ਗਿਆ ਵੇ, ਇਹਨਾਂ ਦਾ ਤੇ ਕਿਰਦਾਰ ਹੀ ਕੋਈ ਨਹੀਂ ਸਾਡੇ ਲੋਕਾਂ ਨੂੰ ਤੇ ਸਾਡੇ ਜਹਾਜ਼ਾਂ ਨੂੰ ਲੁੱਟਣ ਚ, ਤੂੰ ਐਵੇਂ ਉਧਰ ਨੂੰ ਚਲਾ ਗਿਆ। ਅਗਰ ਤੂੰ ਚਲਾ ਗਿਆ ਏ ਤੇ ਹੁਣ ਜਿਹੜਾ ਵੇ ਇਹਦਾ ਜਿਹੜਾ ਚੰਗਾ ਫੈਸਲਾ ਕਰਕੇ ਆਈ, ਇਨਸਾਫ ਨੂੰ ਆਪਣੇ ਹੱਥੋਂ ਨਾ ਜਾਣ ਦੇਈ, ਗੁੱਸਾ ਜਿਹੜਾ ਹੈ ਉਹਨੂੰ ਆਪਣੇ ਉੱਤੇ ਭਾਰਾ ਨਹੀਂ ਪੈਣ ਦੇਣਾ। ਮੁਹੰਮਦ ਬਿਨ ਕਾਸਿਮ ਨੇ ਹਜਾਜ ਬਿਨ ਯੂਸਫ ਨਾਲ
ਨੂੰ ਰੁਕਾ ਲਿਖਿਆ, ਰੁਕਾ ਕਾਸਰ ਦੇ ਹੱਥ ਤੋਰਿਆ। ਉਹਦੇ ਚ ਉਹਨੇ ਇਹ ਕਿਹਾ, ਕਿਉਂਕਿ ਰਾਜਾ ਦਾਹਰ ਜਿਹੜਾ ਏ ਚੜ੍ਹਦੇ ਪਾਸੇ ਵੱਲ ਵੱਡੀਆਂ ਫੌਜਾਂ ਤਿਆਰ ਕਰਨ ਡਿਆ ਵੇ, ਲਿਹਾਜ਼ਾ ਮੈਨੂੰ ਇਹ ਇਲਾਕੇ ਜਿਹੜੇ ਨੇ ਆਪਣੇ ਨਾਲ ਜਾਂ ਤੇ ਮਿਲਾਣੇ ਪੈਣੇ ਸੀ ਤੇ ਜਾਂ ਇਹਨਾਂ ਨੂੰ ਖਤਮ ਕਰਨਾ ਪੈਣਾ ਸੀ। ਉਹਦੀ ਵਜ੍ਹਾ ਇਹ ਵੇ ਕਿ ਕਿਤੇ ਇਹ ਪਿਛਲੇ ਪਾਸਿਓਂ ਸਾਡੇ ਉੱਤੇ ਹਮਲਾ ਨਾ ਕਰਦੇ। ਇਸ ਲਈ ਮੈਂ ਸਕੂਨ ਦੇ ਨਾਲ ਦਰਿਆ ਪਾਰ ਕਰਨਾ ਚਾਹੁੰਦਾ। ਦਰਿਆ ਬੜਾ ਵੱਡਾ ਹੈ, ਪਾਣੀ ਦਰਿਆ 'ਚ ਬਹੁਤ ਜ਼ਿਆਦਾ ਹੈ। ਇਹ ਨਾ ਹੋਏ ਕੱਲ ਨੂੰ ਸਾਨੂੰ ਇੱਥੇ ਨੁਕਸਾਨ ਹੋਏ। ਉਹ ਜੀ ਹੁਣ ਇਹ ਸਾਰਾ ਕੁਝ ਹੋ ਗਿਆ। ਮੁਸਲਮਾਨ ਰਾਤ ਨੂੰ ਸ਼ਹਿਰ ਤੋਂ ਕੁਛ ਮੀਲ ਦੂਰ ਜਿਹੜਾ ਏ ਆਰਾਮ ਕਰਨ ਦੀ ਨੀਅਤ ਨਾਲ ਰੁਕੇ। ਪਹਿਰੇਦਾਰ ਪਹਿਰਾ ਦੇ ਰਹੇ ਸਨ। ਉਧਰੋਂ ਤੁਹਾਨੂੰ ਦੱਸਿਆ ਹੈ ਕਿ ਵਜੇ ਰਾਏ ਨੇ ਤੇ ਕਾਕੇ ਨੇ ਮਿਲ ਕੇ ਜਿਹੜਾ ਮੁਸਲਮਾਨਾਂ ਤੇ ਸ਼ਬ ਖੂਨ ਮਾਰਨ ਦਾ ਜਿਹੜਾ ਏ ਉਹ ਪੂਰਾ ਇੰਤਜ਼ਾਮ ਕੀਤਾ ਸੀ। ਸ਼ਬ ਖੂਨ ਵਾਸਤੇ ਜਿਉਂ ਹੀ ਘੋੜੇ ਜਿਹੜੇ ਨੇ ਉਹ ਸ਼ਹਿਰ ਦੇ ਬੂਹੇ ਚੋਂ ਬਾਹਰ ਨਿਕਲੇ, ਜਿਹੜੇ ਮੁਸਲਮਾਨਾਂ ਦੇ ਜਸੂਸ ਸਨ ਉਹਨਾਂ ਨੂੰ ਖਬਰ ਮਿਲ ਗਈ। ਉਹਨਾਂ ਨੇ ਵੀ ਘੋੜੇ ਦੜਾਏ। ਖਬਰ ਪਹੁੰਚਦਿਆਂ ਸ਼ਬ ਖੂਨ ਮਾਰਨ ਵਾਲਾ ਜਿਹੜਾ ਕਾਫਲਾ ਸੀ, ਵਜੇ ਰਾਏ ਤੇ ਕਾਕਾ ਦੀ ਸਲਾਹ ਨਾਲ ਜਿਹੜਾ ਆਇਆ ਸੀ, ਉਹਨਾਂ ਦੇ ਮੁਸਲਮਾਨਾਂ ਦੇ ਖੈਮਿਆਂ 'ਚ ਪਹੁੰਚਣ ਤੋਂ ਪਹਿਲਾਂ ਖਬਰ ਆ ਗਈ ਸੀ। ਮੁਸਲਮਾਨਾਂ ਨੇ ਜਿਹੜੀ ਇਹ ਹਿਫਾਜ਼ਤੀ ਤਦਬੀਰ ਉਹ ਵੀ ਕਰ ਲਈ ਸੀ। ਉਹ ਜਦੋਂ ਆਏ ਸ਼ਬ ਖੂਨ ਮਾਰਨ ਤੇ ਮੁਸਲਮਾਨਾਂ ਨੇ ਉਹਨਾਂ ਦੇ ਉੱਤੇ ਅੱਗੋਂ ਹਮਲਾ ਕਰ ਦਿੱਤਾ। ਬਾਹਲੀ ਬੁਰੀ ਤਰ੍ਹਾਂ ਜਿਹੜਾ ਵੇ ਇਹ ਸ਼ਬ ਖੂਨ ਜਿਹੜਾ ਵੇ ਇਹ ਨਾਕਾਮ ਹੋਇਆ। ਉਹ ਜਿਹੜੇ ਸ਼ਬ ਖੂਨ ਮਾਰਨ ਆਏ ਸੀ, ਜਿਹੜੇ ਸੁੱਤਿਆਂ ਨੂੰ ਮਾਰਨ ਆਏ ਸੀ, ਉਹ ਤੇ ਜਾਗਦੇ ਪਏ ਸੀ, ਉਹ ਵਿਚਾਰੇ ਮਰ ਗਏ। ਜਿਹੜੇ ਕੋਈ ਬਚਦੇ ਬਚਿੰਦੇ ਡਿੱਗਦੇ ਢੈਂਡੇ ਜਿਹੜੇ ਨੇ ਉਹ ਸ਼ਹਿਰ ਵੱਲ ਵਾਪਸ ਦੌੜੇ। ਉਹਨਾਂ ਨੇ ਜਾ ਕੇ ਉੱਥੇ ਥਰਥੱਲੀ ਪਾ ਦਿੱਤੀ ਕਿ ਅਸੀਂ ਤੇ ਜਿੱਧਰ ਵੇਖਿਆ ਉਧਰ ਹੀ ਜਿਹੜੀਆਂ ਨੇ ਉਹ ਅੱਗਾਂ ਬੁਲੰਡੀਆਂ ਸੀ। ਐਡਾ ਵੱਡਾ ਕਾਫਲਾ ਹੈ, ਐਡਾ ਵੱਡਾ ਲਸ਼ਕਰ ਹੈ। ਰਾਜੇ ਕਾਕੇ ਨੇ ਜਿਹੜਾ ਇਹ ਵਜੇ ਰਾਏ ਦੇ ਨਾਲ ਨਾਰਾਜ਼ ਹੋਇਆ, ਉਹਦੇ ਨਾਲ ਬਦ ਕਲਾਮੀ ਕੀਤੀ ਕਿ ਤੂੰ ਸਾਨੂੰ ਝੂਠ ਬੋਲਿਆ ਕਿ ਤੂੰ ਕਹਿਣ ਡਿਆ ਸੀ 6000 ਜਾਂ 10000 ਮੇਰੇ ਜਿਹੜੇ ਬੰਦੇ ਆਏ ਨੇ ਉਹਨਾਂ ਨੇ ਕਿਹਾ ਉਹ ਤੇ ਹੈ ਹੀ ਬਹੁਤ ਜ਼ਿਆਦਾ ਨੇ। ਉਹਨੇ ਕਿਹਾ ਇਹਨਾਂ ਨੂੰ ਰਾਤ ਦੀ ਵਜ੍ਹਾ ਤੋਂ ਇੰਜ ਲੱਗਾ ਹੋਣਾ ਹੈ, ਐਵੇਂ ਗੁੱਸਾ ਨਾ ਖਾ। ਅਗਲੇ ਦਿਨ ਜਦੋਂ ਮੁਸਲਮਾਨਾਂ ਦਾ ਲਸ਼ਕਰ ਜਿਹੜਾ ਵੇ ਉਹ ਉਹਦੇ ਸ਼ਹਿਰ ਦੇ ਬਾਹਰ ਪਹੁੰਚਿਆ ਵੇ ਤੇ ਪਹਿਲਾਂ ਤੋਂ ਜਿਹੜਾ ਹੈ ਰਾਜਾ ਕਾਕਾ ਉਹਨੇ ਆਪਣੇ ਫੌਜ ਦੀਆਂ ਸਫਾਂ ਤਿਆਰ ਕੀਤੀਆਂ ਸਨ, ਜੰਗ ਵਾਸਤੇ ਤਿਆਰ ਖਲੋਤਾ ਸੀ। ਤੇ ਮੁਸਲਮਾਨ ਜਦੋਂ ਉੱਥੇ ਪਹੁੰਚੇ ਨੇ ਉਹ 3 ਲਸ਼ਕਰਾਂ ਦੀ ਸੂਰਤ ਵਿੱਚ ਸਨ। ਇੱਕ ਲਸ਼ਕਰ ਦਾ ਸੱਜਾ ਪਾਸਾ, ਖੱਬਾ ਪਾਸਾ, ਵਿਚਕਾਰ ਵਾਲਾ ਜਿਹੜਾ ਹੈ ਜਿਹਨੂੰ ਕਲਬ ਕਿਹਾ ਜਾਂਦਾ ਹੈ, ਲਸ਼ਕਰ ਦਾ ਕਲਬ, ਉਥੇ ਮੁਹੰਮਦ ਬਿਨ ਕਾਸਮ ਆਪ ਸੀ। ਇਧਰੋਂ ਜਿਹੜਾ ਕਾਕੇ ਨੇ ਵੇਖਿਆ ਕਿ ਮੁਸਲਮਾਨ ਆਣ ਡਏ ਨੇ, ਉਹਨੇ ਐਵੇਂ ਹੁਕਮ ਦਿੱਤਾ, ਆਪਣਾ ਜਿਹੜਾ ਘੋੜਿਆਂ ਦੇ ਰਸਾਲੇ ਸਨ ਉਹਨਾਂ ਨੂੰ ਦੌੜਾਂ ਲਵਾਈਆਂ। ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਖਲੋਣ ਤੋਂ, ਪੈਰ ਜਮਾਉਣ ਤੋਂ ਪਹਿਲਾਂ ਜਿਹੜਾ ਵੇ ਕੋਈ ਤਦਬੀਰ ਕਰਨ ਤੋਂ ਪਹਿਲਾਂ ਅਸੀਂ ਲੰਮਿਆਂ ਪਾ ਲੈਣੇ, ਨਿਕਲੋ। ਉਹ ਜੀ ਦੌੜੇ। ਉਹਨੇ ਜੰਗ ਦਾ ਐਲਾਨ ਕਰ ਦਿੱਤਾ ਸੀ। ਵਜੇ ਰਾਏ ਨੇ ਮੁਸਲਮਾਨਾਂ ਨੂੰ ਵੇਖਦਿਆਂ ਸਾਰੀ ਤੇ ਹਮਲਾ ਕਿਤੇ ਤੇ ਕੀਤਾ ਸੀ, ਕਲਬ ਦੇ ਉੱਤੇ। ਜਦੋਂ ਮੁਸਲਮਾਨਾਂ ਨੇ ਵੇਖਿਆ ਇਹ ਸਾਡੇ ਵੱਲ ਆਣ ਦੇ ਨੇ, ਇਹਨਾਂ ਦਾ ਕਲਬ ਤੇ ਧਿਆਨ ਹੈ, ਤੇ ਕਲਬ ਦਾ ਜਿਹੜਾ ਲਸ਼ਕਰ ਸੀ ਉਹਨੂੰ ਹੁਕਮ ਮਿਲਿਆ ਕਿ ਪਿਛਲੀ ਪੈਰੀ ਦੌੜੋ, ਘੋੜੇ ਮੋੜੋ ਤੇ ਦੌੜੋ। ਉਹ ਜੀ ਵਾਪਸ ਦੌੜਨਾ ਸ਼ੁਰੂ ਹੋ ਗਏ। ਵਜੇ ਰਾਏ ਦਾ ਹੋਰ ਹੌਸਲਾ ਵੱਧ ਗਿਆ ਕਿ ਮੇਰੇ ਤੋਂ ਤੇ ਡਰ ਗਏ ਨੇ, ਮੇਰੀ ਤੇ ਫੌਜ ਤੇ ਮੇਰੀ ਬਹਾਦਰੀ ਤੋਂ ਇਹ ਡਰ ਗਏ ਨੇ। ਮੁਸਲਮਾਨ ਜਦੋਂ ਉਹਨਾਂ ਨੇ ਸਲਾਹ ਬਣਾਈ ਸੀ ਕਿ ਇੱਕ ਹੱਦ ਤੱਕ ਜਾ ਕੇ ਵਾਪਸ ਆਣਾ ਹੈ, ਜਦੋਂ ਵਾਪਸ ਆਣਾ ਹੈ ਕੁਛ ਜਿਹੜੇ ਨੇ ਘੋੜਸਵਾਰ ਉਹ ਸੱਜੇ ਤੇ ਖੱਬੇ ਵਾਲੇ ਪਾਸੇ ਸਨ। ਉਹਨਾਂ ਨੂੰ ਇਹ ਹੁਕਮ ਸੀ ਕਿ ਤੁਸੀਂ ਘੁੰਮ ਕੇ ਆ ਕੇ ਇਹਨਾਂ ਨੂੰ ਪਿੱਛੋਂ ਕਾਬੂ ਕਰ ਲੈਣਾ, ਇਹਨਾਂ ਦੇ ਲਸ਼ਕਰ ਨੂੰ ਘੇਰਾ ਪਾ ਲੈਣਾ। ਜਦੋਂ ਮੁਸਲਮਾਨ ਅੱਗੇ ਇੱਕ ਜਗ੍ਹਾ ਤੇ ਜਾ ਕੇ ਵਾਪਸ ਮੁੜੇ ਨੇ, ਵਾਪਸ ਮੁੜੇ, ਘੋੜਿਆਂ ਨੂੰ ਜਿਹੜਾ ਏਡਾਂ ਲਾਈਆਂ, ਏਡਾਂ ਲਾਉਣ ਤੋਂ ਬਾਅਦ ਜਿਹੜਾ ਘੋੜੇ ਦੌੜੇ। ਵਜੇ ਰਾਏ ਪਰੇਸ਼ਾਨ ਹੋ ਗਿਆ। ਉਸ ਤੋਂ ਬਾਅਦ ਰਾਜਾ ਕਾਕਾ ਵੀ ਜਿਹੜਾ ਉਹਦੇ ਵੀ ਹੋਸ਼ ਉੱਡ ਗਏ ਕਿ ਇਹ ਤੇ ਇਹਨਾਂ ਨੇ ਜੰਗੀ ਚਾਲ ਚੱਲੀ, ਅਸੀਂ ਕਾਬੂ ਆ ਗਏ ਆ। ਪਿਛਾਂਹ ਮੁੜ ਕੇ ਵੇਖਿਆ, ਪਿੱਛੋਂ ਵੀ ਮੁਸਲਮਾਨ ਘੋੜੇ ਦੌੜੀਆਂ, ਉਧਰੋਂ ਵੀ ਸੱਜੇ ਖੱਬੇ ਪਹਿਲਾਂ ਜਿਹੜੀ ਮੁਸਲਮਾਨਾਂ ਦੀ ਫੌਜ ਸੀ ਇਹ ਆ ਗਏ ਘੇਰੇ ਦੇ ਵਿੱਚ। ਜੰਗ ਹੋਈ, ਆਪੋ ਧਾਪੀ ਪੈ ਗਈ। ਕਹਿੰਦੇ ਨੇ ਵਜੇ ਰਾਏ ਨਿਕਲਿਆ ਉੱਥੋਂ, ਭੱਜਿਆ ਉੱਥੋਂ ਵੀ, ਲੇਕਿਨ ਭੱਜਦਿਆਂ ਹੋਇਆਂ ਉੱਥੇ ਕਤਲ ਹੋਇਆ। ਰਾਜੇ ਕਾਕੇ ਨੇ ਆਪਣੇ ਖਾਸ ਜਿਹੜੇ ਨੇ ਮੁਹਾਫਿਜ਼ ਘੋੜਸਵਾਰ ਉਹਨਾਂ ਨੂੰ ਕਿਹਾ ਕਿ ਇੱਥੋਂ ਨਿਕਲੋ। ਉਹਨਾਂ ਨੇ ਵੀ ਘੇਰਾ ਜਿਹੜਾ ਹੈ ਕਿਸੇ ਨਾ ਕਿਸੇ ਤਰ੍ਹਾਂ ਤੋੜਿਆ।
ਦੌੜ ਲਾਈ। ਹੁਣ ਮੁਸਲਮਾਨ ਇੱਕ ਰਸਾਲਾ ਜਿਹੜਾ ਹੈ ਐਸੇ ਕੰਮ ਵੱਲ ਸੀ ਕਿ ਜਿੱਧਰ ਨੂੰ ਇਹ ਨਿਕਲ ਕੇ ਘੇਰਾ ਨਿਕਲ ਕੇ ਦੌੜਨ, ਘੇਰਾ ਤੋੜ ਕੇ ਦੌੜਨ, ਉਧਰ ਨੂੰ ਦੌੜ ਲਾ ਦੇਣੀ। ਉਹ ਜੀ ਪਹਿਲੇ ਜਿਹੜੇ ਜੰਗ ਦੇ ਵਿੱਚ ਸਨ ਉਹ ਤੇ ਉੱਥੇ ਹੀ ਖਲੋਤੇ ਰਹੇ। ਜਿਹੜਾ ਇੱਕ ਮਖਸੂਸ ਕੀਤਾ ਸੀ ਮੁਹੰਮਦ ਬਿਨ ਕਾਸਮ ਨੇ ਘੋੜਸਵਾਰਾਂ ਦਾ ਰਸਾਲਾ, ਜਦੋਂ ਉਹਨਾਂ ਨੇ ਵੇਖਿਆ, ਉਹਨਾਂ ਨੇ ਕਾਕੇ ਦੇ ਪਿੱਛੇ ਜਿਹੜਾ ਵੀ ਦੌੜ ਲਾ ਦਿੱਤੀ। ਘੋੜੇ ਦੌੜ ਪਏ। ਰਾਜਾ ਕਾਕਾ ਫੜਿਆ ਗਿਆ। ਐਵੇਂ ਨਹੀਂ ਫੜਿਆ ਗਿਆ, ਉਹਨੇ ਬੜਾ ਜਿਹੜਾ ਅੱਗੋਂ ਲੜਾਈ ਕੀਤੀ। ਫੜਿਆ ਗਿਆ। ਫੜ ਕੇ ਉਹਨੂੰ ਮੁਹੰਮਦ ਬਿਨ ਕਾਸਮ ਦੇ ਸਾਹਮਣੇ ਪੇਸ਼ ਕੀਤਾ ਗਿਆ। ਉਹਨੇ ਕਿਹਾ ਜੀ ਮੈਂ ਇੱਥੇ ਦਾ ਬਾਦਸ਼ਾਹ ਵਾਂ, ਤੂੰ ਮੈਨੂੰ ਫੜ ਲਿਆ, ਮੇਰੀ ਤੋਹੀਨ ਕੀਤੀ, ਮੈਨੂੰ ਮਾਰ ਦੇਣਾ ਚਾਹੀਦਾ ਸੀ। ਉਹਨੇ ਕਿਹਾ ਮੇਰੀ ਤੇ ਤੇਰੇ ਨਾਲ ਲੜਾਈ ਕੋਈ ਨਹੀਂ, ਮੇਰੀ ਤੇ ਲੜਾਈ ਉਹਨਾਂ ਨਾਲ ਹੈ ਜਿਹੜੇ ਮਜ਼ਲੂਮਾਂ ਤੇ ਜ਼ੁਲਮ ਕਰਦੇ ਨੇ, ਜਿਹੜੇ ਆਪਣੇ ਆਪ ਨੂੰ ਖੁਦਾ ਬਣਾ ਕੇ ਬੈਠੇ। ਸਾਡੀ ਤੇ ਲੜਾਈ ਉਹਨਾਂ ਨਾਲ ਹੈ, ਅਸੀਂ ਤੇ ਮਜ਼ਲੂਮਾਂ ਦੀ ਮਦਦ ਕਰਨ ਆਏ ਆ। ਉਹਨੇ ਕਿਹਾ ਜੀ ਮੇਰੇ ਵਾਸਤੇ ਕੀ ਹੁਕਮ ਹੈ? ਮੁਹੰਮਦ ਬਿਨ ਕਾਸਮ ਨੇ ਕਿਹਾ ਤੇਰੇ ਵਾਸਤੇ ਹੁਕਮ ਕੋਈ ਨਹੀਂ, ਤੇਰੀ ਮਰਜ਼ੀ ਹੈ, ਤੂੰ ਆਜ਼ਾਦ ਹੋਣਾ ਚਾਹੁੰਦਾ ਆਜ਼ਾਦ ਹੋ ਜਾ। ਉਹਨੇ ਕਿਹਾ ਮੇਰਾ ਜਿਹੜਾ ਸ਼ਹਿਰ ਹੈ ਉਹਨੇ ਕਿਹਾ ਉਹਦੇ ਤੇ ਗੱਲ ਹੋ ਸਕਦੀ ਹੈ। ਉਹਦੇ ਤੇ ਜਦੋਂ ਗੱਲ ਹੋਈ, ਸ਼ਹਿਰ ਦੇ ਲੋਕਾਂ ਤੇ ਪਤਾ ਲੱਗਾ ਗੱਲਾਂ ਦੇ ਵਿੱਚ, ਰਾਜੇ ਕਾਕੇ ਨੇ ਕਿਹਾ ਕਿ ਜ਼ਾਲਮ ਤੇ ਮੈਂ ਵੀ ਨਹੀਂ, ਮੈਂ ਤੇ ਆਪ ਜਿਹੜੇ ਮਜ਼ਲੂਮ ਨੇ ਉਹਨਾਂ ਦੀ। ਮੁਹੰਮਦ ਬਿਨ ਕਾਸਮ ਨੇ ਕਿਹਾ ਤੂੰ ਨੇਕ ਬੰਦਾ ਹੈ, ਸ਼ਰੀਫ ਆਦਮੀ ਹੈ, ਤੂੰ ਬਜੇ ਰਾਏ ਦੀਆਂ ਗੱਲਾਂ 'ਚ ਆ ਗਿਆ ਸੀ। ਜੇ ਤੂੰ ਮੇਰੇ ਕਾਸਦ ਦੀ ਗੱਲ ਸੁਣ ਲੈਂਦਾ, ਮੇਰੇ ਤੱਕ ਆਪਣੀ ਗੱਲ ਪਹੁੰਚਾ ਦਿੰਦਾ, ਇੱਥੇ ਤੱਕ ਨੌਬਤ ਹੀ ਨਹੀਂ ਸੀ ਆਣੀ। ਸਾਰਾ ਕੁਝ ਤੈਅ ਹੋ ਗਿਆ। ਤੇ ਰਾਜਾ ਕਾਕਾ ਜਿਹੜਾ ਵੇ, ਮੁਹੰਮਦ ਬਿਨ ਕਾਸਮ ਨੇ ਕਿਹਾ ਤੂੰ ਰਾਜਾ ਹੀ ਰਹੀ, ਤੂੰ ਉਹ ਦੂਸਰਾ ਬੰਦਾ ਹੈ ਜਿਹੜਾ ਮੈਨੂੰ ਕੋਈ ਬਹਾਦਰ ਬੰਦਾ ਲੱਗਾ ਹੈ। ਪਹਿਲਾ ਭੀਮ ਸਿੰਘ ਸੀ, ਦੂਸਰਾ ਤੂੰ ਹੈ। ਹੋਰ ਮੈਨੂੰ ਕੋਈ ਹਜੇ ਤੱਕ ਐਡਾ ਦਲੇਰ ਤੇ ਐਡਾ ਜਿਹੜਾ ਵੇ ਸਿਆਣਾ ਬੰਦਾ ਮੇਰੇ ਟਾਕਰੇ ਤੇ ਨਹੀਂ ਆਇਆ। ਰਾਜਾ ਕਾਕਾ ਸੁਣ ਕੇ ਖੁਸ਼ ਹੋਇਆ। ਜੀ ਮੈਂ ਕੁਛ ਇੱਕ ਛੋਟਾ ਜਿਹਾ ਮਕਾਲਮਾ ਇੱਥੇ ਵਿੱਚ ਪਾਣਾ ਚਾਹਨਾ, ਜਿਹੜਾ ਮੁਹੰਮਦ ਬਿਨ ਕਾਸਮ ਤੇ ਰਾਜੇ ਕਾਕੇ ਦੇ ਦਰਮਿਆਨ ਹੋਇਆ ਸੀ ਜਦੋਂ ਉਹ ਗ੍ਰਿਫਤਾਰ ਹੋਇਆ ਸੀ। ਉਹ ਮਕਾਲਮਾ ਇਹ ਸੀ ਕਿ ਰਾਜੇ ਕਾਕੇ ਨੇ ਕਿਹਾ ਕਿ ਜੀ ਤੁਸੀਂ ਸਾਡੇ ਤੇ ਹਮਲਾ ਕਿਉਂ ਕੀਤਾ, ਕੀ ਵਜ੍ਹਾ ਬਣੀ? ਅਸੀਂ ਤੇ ਕਦੀ, ਉਹਨੇ ਕਿਹਾ ਤੰਗ ਅਸੀਂ ਨਹੀਂ ਕੀਤਾ, ਕਾਸਦ ਤੇਰੇ ਕੋਲ ਭੇਜਿਆ ਸੀ, ਉਹਨੂੰ ਤੂੰ ਪੁੱਠਾ ਸਿੱਧਾ ਜਵਾਬ ਦਿੱਤਾ ਸੀ, ਵਜੇ ਰਾਏ ਤੇਰੇ ਕੋਲ ਸੀ, ਅਸੀਂ ਉਹਨੂੰ ਮੰਗਿਆ ਸੀ, ਤੂੰ ਸਾਨੂੰ ਉਹ ਵੀ ਨਹੀਂ ਦਿੱਤੀ। ਫਿਰ ਰਾਜੇ ਕਾਕੇ ਨੇ ਕਿਹਾ ਮੈਨੂੰ ਆਜ਼ਾਦ ਕਰ ਦੋ, ਉਹਦੀ ਕੀ ਕੀਮਤ ਲਓਗੇ? ਮੁਹੰਮਦ ਬਿਨ ਕਾਸਮ ਨੇ ਅੱਗੋਂ ਕਿਹਾ ਅਸੀਂ ਕੀਮਤ ਕੁਮਤ ਨਹੀਂ ਲੈਂਦੇ, ਅਸੀਂ ਬੰਦੇ ਨਾ ਵੇਚਨੇ ਆ ਨਾ ਖਰੀਦ, ਅਸੀਂ ਸਿਰਫ ਇਸ ਲਈ ਇੱਥੇ ਆਏ ਹਾਂ ਕਿ ਜ਼ਾਲਮ ਨੂੰ ਢਾ ਦਈਏ ਤੇ ਮਜ਼ਲੂਮ ਦਾ ਸਾਥ ਦੇ। ਫਿਰ ਜਿਹੜਾ ਵੇ ਰਾਜੇ ਕਾਕੇ ਨੇ ਕਿਹਾ ਸੁਣਿਆ ਤੂੰ ਬੜਾ ਵੱਡਾ ਜਾਦੂਗਰ ਹੈ, ਜਿਹੜਾ ਤੇਰੇ ਨਾਲ ਇੱਕ ਵਾਰੀ ਮਿਲ ਲੈਂਦਾ ਉਹ ਤੇ ਤੇਰਾ ਹੋ ਜਾਂਦਾ, ਇਹਦੀ ਕੀ ਵਜ੍ਹਾ ਹੈ? ਮੁਹੰਮਦ ਬਿਨ ਕਾਸਮ ਨੇ ਕਿਹਾ ਮੈਂ ਅੱਲਾ ਦਾ ਇੱਕ ਆਮ ਜਿਹਾ ਬੰਦਾ, ਮੇਰੇ ਤੇ ਜ਼ਿੰਮੇਵਾਰੀ ਏ ਇਸ ਮੁਹਿੰਮ ਦੀ ਜਿਹੜੀ ਮੈਂ ਕਰਨ ਡਿਆ ਹਾਂ। ਫਿਰ ਜਿਹੜਾ ਰਾਜੇ ਕਾਕੇ ਨੇ ਕਿਹਾ ਸੁਣਿਆ ਵੇਂ ਕਿ ਤੂੰ ਆਪਣੇ ਜਾਦੂ ਨਾਲ ਆਪਣੇ ਦੁਸ਼ਮਣਾਂ ਨੂੰ ਆਪਣਾ ਯਾਰ ਬਣਾ ਲੈ, ਕੀ ਮੈਂ ਵੀ ਤੇਰਾ ਦੁਸ਼ਮਣ ਹਾਂ? ਕਿ ਮੈਂ ਵੀ ਤੇਰੇ ਯਾਰਾਂ ਦੇ ਵਿੱਚ ਆ? ਮੁਹੰਮਦ ਬਿਨ ਕਾਸਮ ਸੁਣ ਕੇ ਖੁਸ਼ ਹੋਇਆ। ਉਹਨੇ ਅਗਾਂਹ ਵੱਧ ਕੇ ਜਿਹੜਾ ਵੇ ਰਾਜੇ ਕਾਕੇ ਨਾਲ ਹੱਥ ਮਿਲਾਇਆ, ਜੱਫੀ ਪਾਈ, ਉਹਨੂੰ ਹੌਸਲਾ ਦਿੱਤਾ। ਸ਼ਰਤਾਂ ਤੈਅ ਹੋਈਆਂ। ਸ਼ਰਤਾਂ ਤੈਅ ਹੋਣ ਤੋਂ ਬਾਅਦ ਜਿਹੜਾ ਵੇ ਮੁਸਲਮਾਨਾਂ ਦੇ ਨਾਲ ਜਿਹੜਾ ਵੇ ਰਾਜਾ ਕਾਕਾ ਉਹ ਆਪਣੇ ਸ਼ਹਿਰ ਵੱਲ ਤੁਰਿਆ। ਉਹਨੂੰ ਇਹ ਸੀ ਕਿ ਮੈਂ ਰਾਜਾ, ਮੈਂ ਸ਼ਹਿਰ ਦਾ, ਮੈਨੂੰ ਕਿਹੜਾ ਕਿਸੇ ਨੇ ਰੋਕਣਾ ਟੋਕਣਾ ਹੈ। ਲੇਕਿਨ ਉਹ ਜੀ ਸ਼ਹਿਰ ਦੇ ਕੋਲ ਗਏ ਤੇ ਸ਼ਹਿਰ ਦੇ ਉੱਤੋਂ ਜਿਹੜਾ ਤੀਰ ਡਿੱਗਣੇ ਸ਼ੁਰੂ ਹੋ ਗਏ। ਰਾਜੇ ਕਾਕੇ ਦੇ ਬੰਦਿਆਂ ਤੇ ਵੀ, ਜਿਹੜੇ ਬੱਚੇ ਮੁਸਲਮਾਨਾਂ ਤੇ ਵੀ। ਜਦੋਂ ਮੁਸਲਮਾਨਾਂ ਨੇ ਹਿਸਾਬ ਵੇਖਿਆ ਤੇ ਉਹ ਰੰਗ ਫੱਕ ਪੈ ਗਏ। ਰਾਜੇ ਕਾਕੇ ਦੇ ਇੱਕ ਬੰਦੇ ਨੇ ਅੱਗੇ ਵੱਧ ਕੇ ਕਿਹਾ, ਉਹਨੇ ਕਿਹਾ ਰਾਜਾ ਕਾਕਾ ਸਾਡੀ ਮੁਸਲਮਾਨਾਂ ਨਾਲ ਸੁਲਾਹ ਹੋ ਗਈ ਹੈ, ਮੈਂ ਉਹਦਾ ਬੰਦਾ ਵਾਂ, ਖਬਰਦਾਰ ਤੁਸੀਂ ਤੀਰ ਚਲੋ। ਜਿਹੜਾ ਇਹ ਸ਼ਹਿਰ ਦੀ ਕੰਧ ਤੇ ਖਲੋਤੇ ਇੱਕ ਬੰਦੇ ਨੇ ਕਿਹਾ, ਉਹਨੇ ਕਿਹਾ ਸਾਡਾ ਕਾਕੇ ਨਾਲ ਕੋਈ ਅਮਲ ਦਖਲ ਨਹੀਂ ਹੈ, ਸਾਡਾ ਅਮਲ ਦਖਲ ਬਾਜਰਾਏ ਨਾਲ ਹੈ, ਅਸੀਂ ਬਜੇ ਰਾਏ ਦੇ ਬੰਦੇ ਹਾਂ, ਅਸੀਂ ਇਹਦੀ ਗੱਲ ਨਹੀਂ ਮੰਨਾਂਗੇ, ਇਹ ਗੱਦਾਰ ਹੋ ਗਿਆ, ਗੱਦਾਰ ਨਾਲ ਅਸੀਂ ਨਹੀਂ ਰਲ ਸਕਦੇ, ਲਿਹਾਜ਼ਾ ਅਸੀਂ ਜੰਗ ਕਰਾਂਗੇ। ਲੋ ਜੀ ਉਹ ਤੀਰ ਚੱਲੇ, ਲਸ਼ਕਰ ਲੱਗ ਗਏ ਸੀ, ਕਈਆਂ ਨੂੰ ਤੀਰ ਲੱਗੇ, ਕੋਈ ਇੱਕ ਅੱਧਾ ਆਪਣੀ ਜਾਨ ਤੋਂ ਵੀ ਗਿਆ। ਮਾਮਲਾ ਜਦੋਂ ਕਾਬੂ ਹੋਇਆ, ਕਾਬੂ ਹੋਣ ਤੋਂ ਬਾਅਦ ਪਤਾ ਲੱਗਾ ਕਿ ਇਹ ਬਾਜਰਾਏ ਦੇ ਉਹ ਬੰਦੇ ਸਨ ਜਿਹੜੇ ਸੇਵਨ ਤੋਂ ਦੌੜ ਕੇ ਆਏ ਸਨ, ਤੇ ਬਾਜਰਾਏ ਨੇ ਪਹਿਲੇ ਹੀ ਕਹਿ ਦਿੱਤਾ ਸੀ ਕਿ ਕਾਕਾ ਜਦੋਂ ਮੁਸਲਮਾਨਾਂ ਦੇ ਸਾਹਮਣੇ ਗਿਆ ਤੇ ਮੁਸਲਮਾਨਾਂ ਦਾ ਜਾਦੂ ਇਹਦੇ ਤੇ ਚੱਲ ਜਾਣਾ, ਇਹਨੇ ਉਹਨਾਂ ਦੇ ਨਾਲ ਰਲ ਜਾਣਾ, ਲਿਹਾਜ਼ਾ ਇਸ ਚੀਜ਼ ਦੀ ਉਹਨੇ ਪਹਿਲਾਂ ਤਿਆਰੀ ਕਰ ਲਈ ਸੀ
ਤੇ ਜਿਹੜੇ ਸ਼ਹਿਰ ਦੇ ਵਿੱਚ ਰਹਿ ਗਏ ਸਨ ਲੋਕ, ਫੌਜ ਜਿਹੜੀ ਰਹਿ ਗਈ ਸੀ ਉਹਨਾਂ ਦਾ ਦਿਮਾਗ ਖਰਾਬ ਕਰ ਦਿੱਤਾ ਸੀ। ਕਾਕੇ ਤੇ ਅੱਗੇ ਉਹਨਾਂ ਨੂੰ ਸਰਕਸ਼ੀ ਕਰਨ ਵਾਸਤੇ, ਉਹਦੀ ਹੁਕਮਦੁਲੀ ਵਾਸਤੇ ਤਿਆਰ ਕਰ ਦਿੱਤਾ ਸੀ ਬਚੇ ਰਾਏ ਦੇ ਬੰਦਿਆਂ ਨੇ। ਇਸ ਵਜ੍ਹਾ ਤੋਂ ਇਹ ਸ਼ਹਿਰ ਦਾ ਮਸਲਾ ਇਹ ਹੋਇਆ। ਸ਼ਹਿਰ ਤੇ ਕਾਬੂ ਪਾ ਲਿਆ। ਸ਼ਹਿਰ ਤੇ ਕਾਬੂ ਪਾਉਣ ਤੋਂ ਬਾਅਦ ਉੱਥੇ ਵੀ ਕੁਛ ਨਿਜ਼ਾਮ ਜਿਹੜਾ ਹੈ ਮੁਹੰਮਦ ਬਿਨ ਕਾਸਿਮ ਨੇ ਸੈੱਟ ਸੁੱਟ ਕੀਤਾ। ਕੁਛ ਕਹਿੰਦੇ ਨੇ ਕਿ ਰਾਜਾ ਕਾਕਾ ਜਿਹੜਾ ਮੁਸਲਮਾਨ ਹੋ ਗਿਆ ਸੀ, ਕੁਛ ਕਹਿੰਦੇ ਨੇ ਮੁਸਲਮਾਨ ਨਹੀਂ ਸੀ ਹੋਇਆ। ਰਾਜਾ ਕਾਕਾ ਜਿਹੜਾ ਹੈ ਉਹਨੂੰ ਇਸ ਚੀਜ਼ ਦਾ ਗੁੱਸਾ ਸੀ ਦਾਹਰ ਦੇ ਭਤੀਜੇ ਤੇ ਕਿ ਇਹਨੇ ਮੇਰੀ ਹੀ ਫੌਜ ਦੇ ਵਿੱਚ ਆ ਕੇ ਬਗਾਵਤ ਮੇਰੇ ਖਿਲਾਫ ਕਰਾਈ। ਇਸ ਲਈ ਉਹ ਜਿਹੜੀ ਇੱਕ ਫੈਸਲਾਕੁਨ ਜੰਗ ਜਿਹਦੀ ਤਿਆਰੀ ਰੋਡ ਸ਼ਹਿਰ ਦੇ ਬਾਹਰ ਹੋ ਰਹੀ, ਚੜ੍ਹਦੇ ਪਾਸੇ ਵੱਲ, ਉਹਨੇ ਮੁਹੰਮਦ ਬਿਨ ਕਾਸਿਮ ਨੂੰ ਹਲਫ ਦਿੱਤਾ। ਉਹਨੇ ਕਿਹਾ ਜਿਹੜੇ ਮੇਰੇ ਬੰਦੇ ਭੱਜੇ ਦੌੜੇ ਨੇ ਜੰਗ ਦੇ ਮੈਦਾਨ ਚੋਂ, ਮੈਂ ਉਹਨਾਂ ਨੂੰ ਇਕੱਠਿਆਂ ਕਰਨਾ, 2-4 ਦਿਨ ਇੱਥੇ ਰਹੋ, ਖਾਓ ਪੀਓ, ਮੈਂ ਤੁਹਾਡੇ ਨਾਲ ਜਾਵਾਂਗੀ। ਇਸ ਤਰ੍ਹਾਂ ਜਿਹੜਾ ਵੇ ਸੀਮ ਸ਼ਹਿਰ, ਬੁਧੀਆ, ਸੋਸਤਾਨ ਜਿਹੜਾ ਵੇ ਉਹ ਮੁਹੰਮਦ ਬਿਨ ਕਾਸਿਮ ਦਾ ਹੋਇਆ। ਤੇ ਅਗਲੀ ਗੱਲ ਅਸੀਂ ਅਗਲੇ ਆਪਣੇ ਮਰਹਲੇ 'ਚ ਕਰਾਂਗੇ। ਲਿਹਾਜ਼ਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਮੈਂਟ ਕਰੋ। ਰੱਬ ਰੱਖ।